ਅੱਖੀਆਂ ਦੇ ਨੀਰ ਜੁਦਾਈ ਵਿੱਚ। ਲੰਡਨ ਵਸਦੀ ਪੰਜਾਬੀ ਲਿਖਾਰੀ ਅਨਬਰੀਨ ਜ਼ਫਰ ਦੀ ਮਾਂ ਜੀ ਦੇ ਚਲਾਣਾ ਕਰ ਜਾਣ ਮਗਰੋਂ ਹਿਰਕ ਇਕੱਠ ਪੰਜਾਬ ਹਾਊਸ ਵਿੱਚ ਹੋਇਆ, ਜਿੱਥੇ ਪੰਜਾਬੀ ਤਹਿਰੀਕ ਨਾਲ ਜੁੜਤ ਰੱਖਣ ਵਾਲਿਆਂ ਰਲਤ ਕੀਤੀ। ਮਰਹੂਮਾ ਦੀ ਬਖਸ਼ਿਸ਼ ਲਈ ਰੱਬ ਦੇ ਹਜ਼ੂਰ ਦੁਆ ਦੇ ਨਾਲ ਕੁਰਾਨ ਖ਼ਵਾਨੀ ਵੀ करवाई गई। अल्लाह कुरान पाक की तिलावत हुई, फातिहा की गई, सूरह इखलास पढ़ी गई। मेरे मालिक जो भी ज़िक्र अस्कार हुआ हमारे इदारे की तरफ से 3 कुरान पाक का सवाब और घर वालों ने जो ख़त्म पाक का इस्तेमाल किया उसका सवाब आपकी बुलंद बारगाह में पेश करते हैं, कबूल व मंसूर फरमा। आका करीम अलैहिस्सलाम की बारगाह में इसका सवाब पेश करते हैं, कबूल व मंसूर फरमा। तमाम अम्बिया किराम और आका करीम अलैहिस्सलाम के वालिदैन, आपके अज़वाज मुतहरात, उम्महातुल मोमिनीन, शुहदाए करबला, शुहदाए इस्लाम, खुलफाए राशिदीन, सहाबाए किराम, सहाबियात रिज़वानुल्लाहि ताला अलैहिम अजमाइन के अरवाह पाक को पेश करते हैं, कबूल व मंजूर फरमा। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ, ਮਾਵਾਂ ਦੁਨੀਆ ਵਿੱਚ ਮੁਹੱਬਤ ਦਾ ਰੂਪ ਹੁੰਦੀਆਂ ਨੇ, ਜਿਨ੍ਹਾਂ ਦੀਆਂ ਦੁਆਵਾਂ ਹਰ ਦੁੱਖ ਤੇ ਮੁਸੀਬਤ ਨੂੰ ਟਾਲ ਦਿੰਦੀਆਂ ਨੇ। ਅਨਬਰੀਨ ਜ਼ਫਰ ਜੀ ਤੋਂ ਉਹਨਾਂ ਦੀ ਹਯਾਤੀ ਦਾ ਸਭ ਤੋਂ ਵੱਡਾ ਹਵਾਲਾ ਖੁੱਸਿਆ ਹੈ। ਮਾਂ ਦਾ ਇੱਕ ਐਸਾ ਰਿਸ਼ਤਾ ਹੈ ਕਿ ਦੁਨੀਆ ਦੇ ਅੰਦਰ ਤੇ ਇਹ ਪਿਆਰ ਤੇ ਮੁਹੱਬਤ ਮਾਂ ਦੇ ਨਾਲ ਮਿਲੀਏ, ਕੋਲ ਬਈਏ, ਸਕੂਨ ਤੇ ਮੁਹੱਬਤਾਂ ਮਿਲਦੀਆਂ ਨੇ। ਲੇਕਿਨ ਦੇਖ ਲਓ ਇੱਕ ਐਸਾ ਰਿਸ਼ਤਾ ਹੈ ਕਿ ਮਾਂ ਦੁਨੀਆ ਤੋਂ ਚਲੇ ਵੀ ਜਾਏ, ਇਹਨੂੰ ਯਾਦ ਕਰੀਏ ਤੇ ਕਿੰਨਾ ਸਕੂਨ ਮਿਲਦਾ ਹੈ। ਇਸ ਚੀਜ਼ ਦਾ ਗੌਰ ਕਰੋ ਕਿ ਮਾਂ ਦੇ ਲਫ਼ਜ਼ ਨੂੰ ਬੋਲ ਕੇ ਯਾਦ ਕਰੋ ਤੇ ਦਿਲ ਨੂੰ ਕਿੰਨਾ ਸਕੂਨ ਮਿਲਦਾ ਹੈ। ਮਾਂ ਦੀ ਕਬਰ ਤੇ ਚਲੇ ਜਾਈਏ ਤੇ ਇੰਜ ਲੱਗਦਾ ਜਿਵੇਂ ਕੋਲ ਹੀ ਬੈਠੀ ਹੈ। ਹਰ ਨਾਤੇ ਨਾਲ, ਹਰ ਰਿਸ਼ਤੇ ਦੁਨੀਆ ਦੇ ਅੰਦਰ ਜਿੰਨੇ ਵੀ ਮੌਜੂਦ ਨੇ, ਇਹਨਾਂ ਸਾਰਿਆਂ ਰਿਸ਼ਤਿਆਂ ਦੇ ਵਿੱਚੋਂ ਮਾਂ ਵਰਗਾ ਕੋਈ ਰਿਸ਼ਤਾ ਨਹੀਂ ਹੈ। ਔਲਾਦ ਨੂੰ ਲਾਡ ਲੜੈਂਦੀਆਂ ਹਨ, ਭਾਵੇਂ ਚੱਕੀਆਂ ਪੀਵਣ ਮਾਵਾਂ, ਤੇ ਸ਼ਾਮੀ ਪੁੱਤਰ ਨਾ ਜਲਦੀ ਘਰ ਅਪੜਨ, ਤੇ ਸਾਰੀ ਰਾਤ ਤਲੀਵਣ ਮਾਵਾਂ। ਤੇ ਅੱਲਾ ਪਾਕ ਲਤੀਫ ਨਾਰਾਜ਼ ਹੁੰਦਾ ਏ, ਜੇ ਨਾਰਾਜ਼ ਕਰੀਵਣ ਮਾਵਾਂ। ਉਹ ਮਾਵਾਂ ਮਰਨ ਤਾਂ ਲਾਡ ਵੀ ਮੁੱਕ ਵੈਂਦਿਲ, ਉਹ ਸ਼ਾਲਾ ਹਰ ਦੀਆਂ ਜੀਵਣ ਮਾਵਾਂ। मैं मेरिए सांभ ले गुड्डियां पटोले, पिछों वेख वेख रोवी मेरे निके निके चोले। मैं मेरिए सांभ ले गुड्डियां पटोले। ਪਾਕਿਸਤਾਨ ਔਰ ਇੱਥੋਂ ਦੇ ਲੋਕ ਰਹਿਣ ਵਾਲੇ ਲੋਕ ਨੇ ਸ਼ਾਇਦ ਹੀ ਦੁਨੀਆ 'ਚ ਹੋਣ। ਔਰ ਅੱਜ ਦੀ ਜਿਹੜੀ ਖੂਬਸੂਰਤ ਤਕਰੀਬ ਹੈ ਜਿਹੜੀ ਕਿ ਸਾਡੀ ਮਾਂ ਜੀ ਦੇ ਹਵਾਲੇ ਨਾਲ ਇਹਦੀ ਸਬੂਤ ਹੈ। ਇਕੱਠ ਵਿੱਚ ਆਰਫਾਨਾ ਕਲਾਮ ਵੀ ਪੇਸ਼ ਕੀਤਾ ਗਿਆ ਤੇ ਮਾਂ ਦੀ ਸ਼ਾਨ ਬਾਰੇ ਕਲਾਮ ਰਾਹੀਂ ਇਸ ਰਿਸ਼ਤੇ ਤੋਂ ਮਹਿਰੂਮੀ ਦਾ ਦੁੱਖ ਸਾਂਝਾ ਕੀਤਾ ਗਿਆ। ਮਾਏ ਨੀ ਮੈਂ ਕਿਨੂੰ ਆਖਾਂ, ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਣ, ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਣ, ਆਹੀ ਦਾ ਬਾਲਣ ਬਾਲਨੀ। ਮਾਏ ਨੀ ਮੈਂ ਕਿਨੂੰ ਆਖਾਂ। ਇਹ ਦੁੱਖ ਤੇ ਐਸਾ ਹੈ ਕਿ ਇਹਦਾ ਮੁਦਾਵਾ ਹੀ ਕੋਈ ਨਹੀਂ ਹੈ। ਇਹ ਰਿਸ਼ਤੇ ਐਸੇ ਨੇ ਕਿ ਜਿਨ੍ਹਾਂ ਦਾ ਨਿਮੁਲ ਬਦਲ ਕੋਈ ਨਹੀਂ ਹੈ। ਮਾਂ ਦੀ ਮੁਹੱਬਤ ਅਗਰ ਕਿਧਰੇ ਮੁਹੱਬਤ ਦੀ ਮਿਸਾਲ ਦਿੱਤੀ ਜਾਵੇ ਤੇ ਉਹ ਮਾਂ ਦੀ ਮੁਹੱਬਤ ਹੀ ਹੈ ਵੇ। ਔਰ ਖੁਦਾ ਦਾ ਰੂਪ ਵੀ ਅਗਰ ਅਸੀਂ ਵੇਖਦੇ ਹਾਂ ਨਾ ਤੇ ਉਹ ਵੀ ਕਹਿੰਦੇ ਆ ਕਿ ਵਾਲਦੈਨ ਦੇ ਰਿਸ਼ਤੇ ਮਾਂ ਜਾਂ ਬਾਪ ਵਿੱਚ ਖੁਦਾਈ ਰੂਪ ਹੀ ਨਜ਼ਰ ਆਉਂਦਾ ਸਭ। ਤੇ ਜੇ ਅੱਲਾ ਦੀ ਮੁਹੱਬਤ ਦੀ ਮਿਸਾਲ ਦਈਏ ਤੇ ਉਹ ਵੀ
ਮਾਂ ਦੀ ਮੁਹੱਬਤ ਦੀ ਮਿਸਾਲ ਦਿੱਤੀ ਗਈ ਕਿ 70 ਮਾਵਾਂ ਨਾਲੋਂ ਵੱਧ ਕੇ ਪਿਆਰ ਕਰਨ ਵਾਲਾ ਸੋਨ ਰੱਬ। ਮਾਂ ਲਈ ਇਹ ਬੜਾ ਔਖਾ ਵੇਲਾ ਹੁੰਦਾ ਹੈ। ਔਰ ਉਹ ਹੋਵੇ ਵੀ ਮਾਂ ਕੱਲੀ, ਕਿ ਉਹ ਫੈਸਲਾ ਕਰੇ ਕਿ ਮੈਂ ਇੱਕ ਬੱਚੀ ਨੂੰ ਇੱਕ ਸ਼ਾਇਰਾ ਬਣਨ ਦੀ ਇਜਾਜ਼ਤ ਦੇ ਦੇਣੀ ਹੈ। ਯਾਨੀ ਜਿਹੋ ਜਿਹਾ ਸਾਡਾ ਮਾਹੌਲ ਹੈ, ਤੁਸੀਂ ਉਸ ਹਵਾਲੇ ਨਾਲ ਵੇਖੋ ਕਿ ਵਾਲਦ ਦੇ ਇਹਨਾਂ ਦੇ ਫੌਤ ਹੋਇਆ ਅੱਜ 32 ਸਾਲ ਹੋ ਗਏ ਨੇ। ਉਹ ਹਤੂਨ ਪੜ੍ਹੀ ਲਿਖੀ ਜਿਹਨੇ ਉਸ ਕਿਆਮੇ ਪਾਕਿਸਤਾਨ ਦੇ ਵਕਤ ਜਦੋਂ ਚੰਦ ਖਵਾਤੀਨ ਦੇ ਵਿੱਚ ਤੇ ਮਰਦਾਂ ਵਿੱਚ ਵੀ ਮੈਂ ਸਮਝਣਾ ਉਸ ਵੇਲੇ ਗ੍ਰੈਜੂਏਸ਼ਨ ਕੀਤੀ, ਔਰ ਉਹਨਾਂ ਆਪਣੇ ਇਹਨਾਂ 10 ਨਵਾਂ ਦੀ ਕਮਾਈ ਕਿਵੇਂ ਕੀਤੀ ਕਿ ਇੱਕ ਕੈਮੀਕਲ ਫੈਕਟਰੀ, ਇਹ ਬੈਠਾ ਸ਼ਕੀਲ ਉਹਨਾਂ ਦਾ ਭਤੀਜਾ, ਉਹ ਸਮਝਦੇ ਨੇ ਕਿ ਇਹ ਕੰਮ ਐਸੇ ਹੁੰਦੇ ਨੇ, ਕੋਈ ਫੈਕਟਰੀ ਪੂਰੀ ਚਲਾਣਾ ਔਰ ਬੀਬੀ ਜਿਹਦੀ ਮਾਲਕ ਹੋਵੇ ਤੇ ਕੰਮ ਵੀ ਫਿਰ ਸਾਰੇ ਸਿੱਖ ਲਏ। ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ ਸਾਂ ਉਹਨਾਂ ਕੋਲ, ਮੈਂ ਪੁੱਛਦਾ ਰਹਿੰਦਾ ਸਾਂ ਉਹਨਾਂ ਦੇ ਹਵਾਲੇ ਨਾਲ ਕਿ ਇਹ ਤਾਰ ਪੀਣ ਦਾ ਕੰਮ ਏ, ਇਹ ਅੱਗ ਲੱਗਣ ਦਾ ਡਰ ਏ, ਤੁਸੀਂ ਇੱਕ ਕੱਲੀ ਹਤੂਨ, ਉਹ ਆਂਦੇ ਜਦੋਂ ਡਰਮ ਤਿਆਰ ਹੁੰਦੇ ਨੇ ਤੇ ਮੈਂ ਜੇ ਹੱਥ ਲਾਨੀ ਆ ਤੇ ਮੈਨੂੰ ਪਤਾ ਚੱਲ ਜਾਂਦਾ ਕਿ ਇਸ ਟਾਈਮ ਸਹੀ ਟੈਂਪਰੇਚਰ ਆ ਗਿਆ। ਬਹੁਤ ਸ਼ੁਕਰੀਆ ਲਿਆਸ ਘੁੰਮਣ ਜੀ ਦਾ, ਬਹੁਤ ਸ਼ੁਕਰੀਆ ਭੱਟ ਸਾਹਿਬ ਦਾ। ਔਰ ਮੈਂ ਇਹਨਾਂ ਦੇ ਨਾਲ ਪਿਛਲੇ 25-30 ਸਾਲ ਤੋਂ ਆ ਜੁੜੀ ਹੋਈ, ਔਰ ਮੈਨੂੰ ਨਹੀਂ ਪਤਾ ਸੀ ਕਿ ਐਕਚੁਅਲੀ ਇਹ ਵੀ ਮੇਰੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ। ਔਰ ਅੱਜ ਜਿਹੜੀਆਂ 2 ਗੱਲਾਂ ਕੀਤੀਆਂ ਨੇ, ਉਹ ਦੋਨੋਂ ਗੱਲਾਂ ਦੇ ਬਾਰੇ 'ਚ ਮੈਂ ਕਹਾਂਗੀ। ਕਿਤਾਬ ਤੇ ਚਲੋ ਮੈਂ ਲਿਖ ਲਾਂਗੀ, ਗੱਲਾਂ ਬਾਤਾਂ ਨੇ ਮੇਰੀ ਮਾਂ ਦੇ ਨਾਲ। ਔਰ ਜਿਹੜਾ ਮੈਂ ਦੂਸਰਾ ਕੰਮ ਸ਼ੁਰੂ ਕਰ ਰਹੀ ਹਾਂ ਸਰ ਜੀ ਔਰ ਮੁਦੱਸਰ ਜੀ, ਉਹ ਇੱਕ ਬਹੁਤ ਵੱਡੀ ਗੱਲ ਏ ਜਿਹੜੀ ਮੈਂ ਕੱਢੀ ਏ, ਉਹਨੂੰ ਪੂਰਾ ਕਰਨ ਵਾਸਤੇ ਮੈਨੂੰ ਤੁਹਾਡੇ ਦੋਨਾਂ ਦਾ ਸਾਥ ਚਾਹੀਦਾ। ਕਈ ਦਫਾ ਮੈਂ ਡਿਗਮਗਾਵਾਂਗੀ, ਕਈ ਦਫਾ ਮੈਂ ਭੁੱਲ ਜਾਵਾਂਗੀ, ਕਈ ਦਫਾ ਮੈਂ ਰੁਕ ਜਾਵਾਂਗੀ, ਲੇਕਿਨ ਜੇ ਤੁਸੀਂ ਮੇਰੇ ਨਾਲ ਹੋਵੋਗੇ ਤੇ ਮੈਂ ਕਰ ਸਕਾਂਗੀ। ਅਨਬਰੀਨ ਜ਼ਫਰ ਹੋਰਾਂ ਆਪਣੀ ਮਾਂ ਦੇ ਨਾਂ ਉੱਤੇ ਸਮਾਜ ਸੇਵਾ ਦਾ ਇਦਾਰਾ ਬਣਾਉਣ ਦਾ ਵੀ ਐਲਾਨ ਕੀਤਾ, ਜਿਹਦੇ ਪਲੇਟਫਾਰਮ ਤੋਂ ਮੁਸਤਹਿਕ ਲੋਕਾਂ ਦੀ ਮਦਦ ਕੀਤੀ ਜਾਵੇਗੀ। ਕੈਮਰਾਮੈਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਪੰਜਾਬ ਹਾਊਸ ਲਾਹੌਰ।